ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ ਕਈ ਦਹਾਕਿਆਂ ਤੋਂ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਅਕਾਲੀ ਦਲ ਤੋਂ ਤੇ ਭਾਜਪਾ ਤੋਂ। ਸੁਖਬੀਰ ਮਲੂਕਾ ਪਰਿਵਾਰ ਨੂੰ ਭਾਜਪਾ ਦੇ ਵਿੱਚ ਜਾਣ ਤੋਂ ਰੋਕ ਨਾ ਸਕੇ ਤੇ ਸਵਾਲ ਫਿਰ ਇਹੀ ਉੱਠੂਗਾ ਕਿ ਕਿਉਂ ਨਾ ਰੋਕ ਸਕੇ। ਹਾਂ, ਬਿਲਕੁਲ ਇਹ ਸਵਾਲ ਪੰਜਾਬ ਦੇ ਸਿਆਸੀ ਸਫਾ ਦੇ ਵਿੱਚ ਖਾਸ ਕਰਕੇ ਅਕਾਲੀ ਦਲ ਦੇ ਘਰਾਂ 'ਚ ਕਾਫੀ ਚਰਚਾ ਦਾ ਇਹ ਪਹਿਲੂ ਬਣਿਆ ਹੋਇਆ ਕਿ ਸੁਖਬੀਰ ਬਾਦਲ ਦੇ ਮਨਾਇਆ ਵੀ ਕਿਉਂ ਨਹੀਂ ਮੰਨਿਆ ਮਲੂਕਾ ਪਰਿਵਾਰ, ਸੁਖਬੀਰ ਬਾਦਲ ਦੇ ਸਮਝਾਇਆ ਵੀ ਕਿਉਂ ਨਾ ਸਮਝਿਆ ਮਲੂਕਾ ਪਰਿਵਾਰ। ਸੁਖਬੀਰ ਬਾਦਲ ਵੱਲੋਂ ਇਹ ਵੀ ਕਹਿੰਦੇ ਉੱਥੇ ਦਮ ਭਰਿਆ ਗਿਆ ਕਿ ਬੀਬਾ ਜੀ ਤੁਹਾਨੂੰ ਇਹ ਰੁਤਬੇ, ਇਹ ਮਾਣ ਤਾਣ, ਕਾਕਾ ਜੀ ਗੁਰਪ੍ਰੀਤ ਜੀ ਤੁਹਾਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੇਅਰਮੈਨੀਆਂ ਕਿਹਨੇ ਦਿੱਤੀਆਂ, ਜੇ ਉਹ ਉਹਦੇ ਮਿਲੇ ਤਾਂ ਉਹਦੇ ਕਰਕੇ ਤੁਹਾਨੂੰ ਇਹ ਟਿਕਟਾਂ ਦੀ ਆਫਰ ਆ ਰਹੀ ਆ। ਸੋ ਇਹ ਸਾਰੇ ਹਵਾਲੇ ਪਾਉਣ ਦੇ ਬਾਵਜੂਦ ਵੀ ਉਹ ਰੋਕ ਨਹੀਂ ਪਾਏ। ਕੀ ਮਲੂਕਾ ਹੋਰਾਂ ਦੇ ਨੂੰਹ ਪੁੱਤ ਸਿਕੰਦਰ ਸਿੰਘ ਮਲੂਕਾ ਤੋਂ ਬਾਗੀ ਹੋ ਗਏ ਨੇ ਜਾਂ ਇਹ ਸਾਰੀ ਕਾਰਵਾਈ ਮਲੂਕਾ ਦੇ ਆਸ਼ੀਰਵਾਦ ਨਾਲ ਹੋਈ ਹੈ? ਸਵਾਲ ਹੈ ਬਿਲਕੁਲ ਜਾਣਕਾਰੀ ਇਹ ਮਿਲ ਰਹੀ ਹੈ ਪ੍ਰਵੀਨ ਜੀ ਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਦਾ ਸਿੱਧਾ ਸੰਪਰਕ ਸੀ ਭਾਜਪਾ ਨਾਲ। ਠੀਕ ਹੈ ਜੀ। ਤੇ ਭਾਜਪਾ ਦੀ ਜ਼ੋਰ ਜਮਾਇਸ਼ ਇਸ ਗੱਲ ਹੀ ਲੱਗੀ ਹੋਈ ਸੀ ਕਿ ਮਲੂਕਾ ਸਾਹਿਬ ਤੁਸੀਂ ਭਾਜਪਾ ਸ਼ਾਮਲ ਹੋ। ਤੇ ਉਹ ਕਹਿੰਦੇ ਕਿ ਉਹਨਾਂ ਨੇ ਆਪਣੇ ਪੁੱਤ ਤੇ ਨੂੰਹ ਦਾ ਨਾਂ ਅੱਗੇ ਵਧਾਇਆ। ਠੀਕ ਹੈ। ਤੇ ਭਾਜਪਾਈ ਲੀਡਰਸ਼ਿਪ ਨੇ ਇਹ ਵੀ ਕਿਹਾ ਕਿ ਟਿਕਟ ਤੁਹਾਡੀ ਨੂੰਹ ਨੂੰ ਇਹ ਦੇ ਦਿਆਂਗੇ, ਪਰ ਤੁਸੀਂ ਨਾਲ ਸ਼ਾਮਲ ਹੋਵੋ। ਠੀਕ ਹੈ। ਸੋ ਪਰ ਮਲੂਕਾ ਹੋਰਾਂ ਨੇ ਫਿਲਹਾਲ ਖੁਦ ਜਾਣਾ ਤੈਅ ਨਹੀਂ ਕੀਤਾ ਜਾਂ ਉਹਨਾਂ ਨੇ ਜ਼ੋਰ ਪਾਇਆ ਕਿ ਨਹੀਂ ਤੁਸੀਂ ਮੇਰੇ ਨੂੰਹ ਪੁੱਤ ਨੂੰ ਸ਼ਾਮਲ ਕਰੋ। ਪਰ ਇਹ ਭਾਜਪਾ ਵਾਲੇ ਪੱਖ ਚੋਂ ਨਿਕਲ ਰਹੀਆਂ ਗੱਲਾਂ ਨੇ ਜੀ। ਅਕਾਲੀ ਦਲ ਵਾਲੇ ਪਾਸਿਓਂ ਪੁੱਛੋਗੇ ਤਾਂ ਉਹ ਕਹਿੰਦੇ ਕਿ ਨਹੀਂ, ਮਲੂਕਾ ਹੋਰੀ ਡਟ ਕੇ ਅਕਾਲੀ ਨੇ, ਉਹ ਅਕਾਲੀ ਦਲ ਦੇ ਨਾਲ ਖੜੇ ਨੇ, ਉਹਨਾਂ ਨੇ ਅਕਾਲੀ ਦਲ ਸਾਥ ਨਹੀਂ ਛੱਡਿਆ। ਇਹ ਨਿਆਣਿਆਂ ਦਾ ਆਪਣਾ ਫੈਸਲਾ, ਬੱਚਿਆਂ ਦਾ ਆਪਣਾ ਫੈਸਲਾ। ਜਦੋਂ ਕਿ ਆਪਾਂ ਇਸੇ ਪ੍ਰੋਗਰਾਮ 'ਚ ਇੱਕ ਦਿਨ ਪਹਿਲਾਂ, 2 ਦਿਨ ਪਹਿਲਾਂ ਇਹ ਪਹਿਲੂ ਰੱਖ ਚੁੱਕੇ ਹਾਂ ਕਿ ਸੁਖਬੀਰ ਬਾਦਲ ਮਨਾਉਣ ਗਏ ਸੀ ਬਲਵਿੰਦਰ ਭੁੰਦੜ ਤੇ ਮਲੂਕਾ ਨੂੰ ਨਾਲ ਲੈ ਕੇ ਇਹਨਾਂ ਨੂੰ, ਤੇ ਇਸ ਲਈ ਉਹਨਾਂ ਦੇ ਮਨਾਇਆ ਵੀ ਨਹੀਂ ਮੰਨੇ। ਕਿਉਂਕਿ ਜਦੋਂ ਤੁਹਾਡੇ ਮੂਹਰੇ ਜਦੋਂ ਤੁਸੀਂ ਕਈ ਵਾਰ ਬੈਂਕ ਜਾਓ ਨਾ, ਉਹ ਤਾਂ ਬੈਂਕ ਵਾਲੇ ਨਵੇਂ ਜਵਾਕ ਜਿਹੜੇ ਵਿਚਾਰੇ ਅਜੇ ਕੱਚੀ ਦਿਹਾੜੀ ਤੇ ਲੱਗੇ ਹੁੰਦੇ ਨੇ ਉੱਥੇ, ਹੈਨਾ, ਟ੍ਰੇਨੀ ਹੁੰਦੇ ਨੇ, ਉਹ ਤੁਹਾਨੂੰ ਦਿਖਾਉਂਦੇ ਨੇ ਕਿ ਤੁਹਾਡਾ 100 ਰੁਪਈਆ ਕਿਵੇਂ ਕਰੋੜ ਬਣ ਜਾਣਾ। ਉਹ ਤੁਹਾਨੂੰ ਸਮਝਾ ਰਹੇ ਹੁੰਦੇ ਬਿਲਕੁਲ। ਸੋ ਇਸ ਲਈ ਭਾਜਪਾਈਆਂ ਨੇ ਜਿਨ੍ਹਾਂ ਦੇ ਅਜੇ ਆਪਣੇ ਪੰਜਾਬ 'ਚ ਪੈਰ ਨਹੀਂ ਲੱਗੇ, ਹੈਨਾ, ਉਹ ਬੀਬੀ ਨੂੰ ਦੱਸ ਰਹੇ ਸੀ ਕਿ ਤੂੰ ਕਿਵੇਂ ਇੱਥੋਂ ਜਿੱਤੇਂਗੀ, ਫਿਰ ਹਰਸਿਮਰਤ ਮਾਨ ਕਿਵੇਂ ਮੰਤਰੀ ਬਣੇਗੀ। ਹੁਣ ਬੀਬੀ ਆਪ ਜਿੱਤਦੀ ਹੈ, ਪਰਮਪਾਲ ਕੌਰ ਸਿੱਧੂ ਜਾਂ ਨਹੀਂ ਜਿੱਤਦੀ ਹੈ ਵੱਖਰਾ ਸਵਾਲ ਹੈ, ਪਰ ਹਰਸਿਮਰਤ ਕੌਰ ਲਈ ਮੁਸੀਬਤ ਬਣ ਸਕਦੀ ਹੈ। ਇਹ ਸੱਚਾ ਸਵਾਲ ਹੈ, ਇਹ ਸਹੀ ਸਵਾਲ ਹੈ। ਸੋ ਪਰਮਪਾਲ ਕੌਰ ਸਿੱਧੂ ਜਦੋਂ ਸ਼ਾਮਲ ਹੋਈ ਭਾਜਪਾ ਦੇ ਵਿੱਚ ਤਾਂ ਕਹਿੰਦੀ ਮੈਂ ਜੀ ਭਾਰਤ ਦੀ ਸਭ ਤੋਂ ਪਰਫੈਕਟ ਪਾਰਟੀ, ਸਭ ਤੋਂ ਚੰਗੀ ਪਾਰਟੀ ਸ਼ਾਮਲ ਹੋ ਰਹੀ। ਇਹੀ ਬਿਆਨ ਹੈ। ਤੁਸੀਂ ਕਮਾਲ ਦੇਖੋ ਪ੍ਰਵੀਨ ਜੀ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਪ੍ਰਤੀ ਲੋਕਾਂ ਦਾ ਰੋਸਾ ਇਸੇ ਗੱਲ ਦਾ ਸੀ ਕਿ ਤੁਸੀਂ ਉਸ ਪਾਰਟੀ ਨਾਲ ਖੜੇ ਹੋ ਜਿਹੜੀ ਪਾਰਟੀ ਪੰਜਾਬ ਨਾਲ ਧੱਕਾ ਕਰ ਰਹੀ ਹੈ, ਵਿਤਕਰਾ ਕਰ ਰਹੀ ਹੈ, ਪੰਥਕ ਪਹਿਲੂਆਂ ਦੇ ਆਧਾਰ ਤੇ ਵੀ ਤੇ ਕਿਸਾਨੀ ਮਸਲੇ ਤੇ ਵੀ। ਬਿਲਕੁਲ ਸਹੀ ਹੈ, ਬਿਲਕੁਲ। ਉਸ ਪਾਰਟੀ ਨੂੰ, ਅਕਾਲੀ ਦਲ ਨੂੰ ਪੰਜਾਬ ਅਜੇ ਵੀ ਪ੍ਰਵਾਨ ਕਰਨ ਦੇ ਰੋਹ 'ਚ ਨਹੀਂ ਹੈਗਾ, ਪਰ ਉਸ ਦੇ ਬਾਵਜੂਦ ਵੀ ਉਸ ਪੰਜਾਬ ਨੂੰ ਇਹ ਰੋਸਾ ਹੈ ਕਿ ਤੁਹਾਡਾ ਬੰਦਾ ਛੱਡ ਕੇ ਭਾਜਪਾ 'ਚ ਕਿਉਂ ਜਾਵੇ। ਇਹ ਵੀ ਰੋਸਾ ਉਸੇ ਪੰਜਾਬ ਨੂੰ ਹੈ। ਜੀ ਬਿਲਕੁਲ, ਠੀਕ ਹੈ ਨਾ। ਪਰ ਭਾਜਪਾ ਜਿਸ ਕਦਰ ਲੀਡਰਾਂ ਨੂੰ ਲੈ ਕੇ ਜਾ ਰਹੀ ਹੈ, ਉਹਦੇ ਵਿੱਚ ਹੁਣ ਮਲੂਕਾ ਪਰਿਵਾਰ ਦਾ ਨਾਂ ਸ਼ਾਮਲ ਹੋ ਗਿਆ ਤੇ ਇਧਰ ਅਸਤੀਫੇ ਨੂੰ ਲੈ ਕੇ ਘਸਮਾਣ ਪੈ ਗਿਆ ਜਨਾਬ।
ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਪਣੇ ਸੋਸ਼ਲ ਮੀਡੀਆ ਤੇ ਲਿਖਦੇ ਨੇ ਕਿ ਬੀਬੀ ਪਰਮਪਾਲ ਕੌਰ ਤੁਹਾਨੂੰ ਕਾਹਲੀ ਸੀ IAS ਬਣਨ ਦੀ, ਤਾਂ ਛੱਡਣ ਦੀ ਪ੍ਰਕਿਰਿਆ ਵੀ ਸਮਝੋ, ਤੁਹਾਨੂੰ ਪਤਾ ਹੋਣਾ ਚਾਹੀਦਾ ਅਸਤੀਫਾ ਕਿਵੇਂ ਹੁੰਦਾ ਹੈ, ਨਹੀਂ ਤਾਂ ਉਮਰ ਭਰ ਦੀ ਕਮਾਈ ਗਵਾ ਲਓਗੇ। ਭਾਈ ਜਿਹਨੂੰ ਪਤਾ ਹੈ ਕਿ ਜੇ ਮੈਂ ਚੋਣ ਲੜਨੀ ਹੈ ਤਾਂ ਕਰੋੜਾਂ ਲੱਗਣਾ, ਚਾਹੇ ਚੋਣ ਕਮਿਸ਼ਨ ਕਹਿੰਦਾ ਕਿ 95 ਲੱਖ ਨਾਲ ਚੋਣ ਲੜ ਲਿਓ, ਹੈ ਨਾ। ਸੋ ਸਾਰਿਆਂ ਨੂੰ ਪਤਾ ਹੈ ਕਿ ਕਰੋੜਾਂ ਲੱਗਣਾ, ਤੇ ਜੇ ਕਰੋੜਾਂ ਦੇ ਚੱਕਰ 'ਚ ਜੇ ਨੌਕਰੀ ਵਾਲਾ ਕਰੋੜ 1.5 ਕਰੋੜ ਛੱਡਣਾ ਵੀ ਪੈ ਗਿਆ ਤਾਂ ਅਗਲੀ ਨੂੰ ਕੀ ਫਰਕ ਹੈ। ਸੋ ਪਰ ਅਗਲਿਆਂ ਨੇ ਆਪਣਾ ਟਵੀਟ ਕੀਤਾ ਤੇ ਕੰਮ ਕੀਤਾ, ਤੇ ਉਧਰ ਕੇਂਦਰੀ ਮੰਤਰੀ ਗਵਾਹੀ ਭਰ ਰਿਹਾ ਕਿ ਅਸਤੀਫਾ ਮਨਜ਼ੂਰ ਹੈ। ਇੱਧਰ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਅਸਤੀਫਾ ਮਨਜ਼ੂਰ ਨਹੀਂ। ਮਤਲਬ ਸਿਆਸਤ ਕਿਸ ਪੱਧਰ ਤੇ ਆ ਗਈ ਹੈ। ਪਰਮਪਾਲ ਕੌਰ ਸਿੱਧੂ ਹੋਰੀ ਕਹਿੰਦੇ ਕਿ ਭਾਈ ਮੈਂ ਤਾਂ BRS ਲਈ ਹੈ, ਤੇ ਪੰਜਾਬ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਸੀ ਅਸਤੀਫਾ, ਉਹ ਹਾਮੀ ਨਹੀਂ ਭਰ ਰਹੀ ਸੀ, ਇਸ ਲਈ ਮੈਂ ਸਿੱਧਾ ਕੇਂਦਰ ਨੂੰ ਭੇਜਤਾ। ਕੇਂਦਰ ਸਰਕਾਰ ਨੇ ਮੇਰਾ ਅਸਤੀਫਾ ਮਨਜ਼ੂਰ ਕੀਤਾ। ਅਸਲ 'ਚ ਕੀ ਆ ਪ੍ਰਵੀਨ ਜੀ ਕਿ ਜਿਹੜਾ IAS ਅਧਿਕਾਰੀ ਨੇ, ਇਹਨਾਂ ਦੀ ਸਰਵਿਸ ਹੈ ਜਿਹੜੀ, ਉਹਦਾ ਕੰਟਰੋਲ ਸਿੱਧਾ ਅਥਾਰਟੀ ਜਿਹੜੀ ਹੈਗੀ ਹੈ ਉਹ ਭਾਰਤ ਸਰਕਾਰ ਦੇ ਕੋਲੇ ਆਉਂਦੀ ਹੈ। ਜੀ। ਸੋ ਕੌਮੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਮਤਲਬ ਹੁੰਦੇ ਨੇ ਜਿਹੜੇ, ਹੈ ਨਾ, ਉਸ ਮਾਮਲੇ ਦੇ ਵਿੱਚ ਫਿਰ ਉਹ ਕਹਿੰਦੀ ਕਿ ਮੈਂ ਸਿੱਧਾ ਅਸਤੀਫਾ ਕੇਂਦਰ ਨੂੰ ਭੇਜਤਾ, ਤੇ ਉਹਨਾਂ ਦੇ ਮਤਲਬ ਕਿ ਸਕੱਤਰ ਨੇ ਜਿਹੜੇ ਭਾਰਤ ਸਰਕਾਰ ਦੇ ਪਰਸੋਨਲ, ਉਹਨਾਂ ਨੇ ਮੇਰਾ ਅਸਤੀਫਾ ਪ੍ਰਵਾਨ ਕਰ ਲਿਆ, ਤੇ ਮੈਂ ਕਹਿੰਦੀ ਡਾਇਰੈਕਟ ਕਰਾ ਲਿਆ। ਸੋ ਇਸ ਲਈ ਕਹਿੰਦੀ ਕੇਂਦਰ ਨੇ ਅਸਤੀਫਾ ਪ੍ਰਵਾਨ ਕਰ ਲਿਆ ਤੇ ਮੈਂ ਭਾਜਪਾ ਸ਼ਾਮਲ ਹੋ ਗਈ। ਆਪੇ ਪ੍ਰਵਾਨ ਕਰਨ ਵਾਲੇ, ਆਪੇ ਸ਼ਾਮਲ ਕਰਨ ਵਾਲੇ ਸਾਰੇ ਉਹੀ ਹੈ, ਤੇ ਇਹ ਸਾਰਾ ਕੁਛ ਆਪੇ ਆਪ। ਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਸੋਚੀ ਜਾਂਦੇ ਕਿ ਮੈਂ ਹਰਾ ਪੈਨ ਚਲਾਇਆ ਨਹੀਂ, ਉਹ ਤੋਂ ਬਿਨਾਂ ਵੀ ਬੀਬੀ ਸ਼ਾਮਲ ਹੋ ਗਈ। ਬੇਸ਼ੱਕ ਅਜੇ ਵੀ ਕਾਨੂੰਨੀ ਮਾਰ ਕਹਿੰਦੇ ਕਿ ਅੜਿੱਕਾ ਹੋ ਸਕਦਾ, ਕੋਈ ਮੁਸ਼ਕਲ ਆ ਸਕਦੀ ਹੈ। ਠੀਕ ਹੈ ਜੀ। ਕੱਲ ਨੂੰ ਫੰਡਾਂ ਨੂੰ ਲੈ ਕੇ ਉਹ 3 ਮਹੀਨੇ ਪਹਿਲਾਂ ਮਤਲਬ ਦੇਣਾ ਹੁੰਦਾ ਐਡਵਾਂਸ 'ਚ, ਜੇ ਨਹੀਂ ਤੁਸੀਂ ਇਤਲਾਹ ਕੀਤੀ ਤਾਂ ਤੁਹਾਨੂੰ 3 ਮਹੀਨੇ ਦੀ ਤਨਖਾਹ ਜਮ੍ਹਾਂ ਕਰਾਉਣੀ ਪੈ ਸਕਦੀ ਹੈ। ਤੇ ਕਹਿੰਦੀ ਬੀਬੀ ਨੇ ਲਿਖਤਾ ਕਿ ਭਾਈ ਜੇ ਮੇਰੇ ਕੋਈ ਫੰਡ ਫੁੰਡ ਹੋਣਗੇ ਤੁਹਾਨੂੰ ਲੱਗਦਾ ਹੈ ਤਾਂ ਮੇਰੇ ਜਿਹੜਾ ਜਿੰਨਾ ਬਕਾਇਆ ਰਹਿੰਦਾ ਉਹਦੇ ਚੋਂ ਕੱਟ ਕੇ ਬਾਕੀ ਦੇ ਦਿਓ ਮੈਨੂੰ। ਸੋ ਇਸ ਲਈ ਇੱਕ ਪਾਸੇ ਇਹ ਪ੍ਰਸ਼ਾਸਨਿਕ ਵਿਵਾਦ ਹੈ ਅਸਤੀਫੇ ਵਾਲਾ, ਦੂਸਰੇ ਪਾਸੇ ਅਕਾਲੀ ਪਰਿਵਾਰ ਵਾਲਾ ਵਿਵਾਦ ਹੈ, ਤੀਸਰੇ ਪਾਸੇ ਰਾਜਨੀਤਿਕ ਪਹਿਲੂ ਹੈ ਕਿ ਬੀਬੀ ਦੇ ਸਾਹਮਣੇ ਬੀਬੀ ਉਤਾਰ ਕੇ ਮਲੂਕਾ ਹੋਰਾਂ ਨੇ 2022 ਦੀਆਂ ਲੋਕ ਸਭਾ ਵਿਧਾਨ ਸਭਾ ਚੋਣਾਂ ਦਾ ਆਪਣਾ ਉਰੋਸਾ ਕੱਢਿਆ ਮੋੜ ਮੰਡੀ ਵਾਲਾ। ਜਾਂ ਜਦੋਂ ਸੁਖਬੀਰ ਬਾਦਲ ਨੂੰ ਮਿਲੀ ਸੀ ਅਕਾਲੀ ਦਲ ਦੀ ਪ੍ਰਧਾਨਗੀ, ਮਲੂਕਾ ਹੋਰੀ ਉਸ ਸਮੇਂ ਨਾਰਾਜ਼ ਸੀ, ਬਾਦਲ ਸਾਹਿਬ ਤੋਂ ਕਿਹਾ ਕੀ ਕਰ ਰਹੇ ਹੋ ਜੀ, ਸਾਨੂੰ ਤੁਸੀਂ ਦਰਕਨਾਰ ਕਰ ਰਹੇ ਹੋ ਸਿੰਘਾਂ ਨੂੰ, ਇਹ ਉਸ ਸਮੇਂ ਦਾ ਰੋਸਾ ਜੋ ਵੀ ਹੈ। ਪਰ ਇਹ ਕੋਈ ਵੀ ਕਿਸੇ ਦੇ ਵੀ ਮਨ ਨੂੰ ਇਹ ਗੱਲ ਨਹੀਂ ਲੱਗ ਰਹੀ ਕਿ ਮਲੂਕਾ ਹੋਰਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੇ ਨੂੰਹ ਪੁੱਤਰ ਭਾਜਪਾ ਸ਼ਾਮਲ ਹੋਏ। ਸੋ ਇਸ ਲਈ ਸੁਖਬੀਰ ਦੇ ਰੋਕਿਆ ਫਿਰ ਕਿਵੇਂ ਰੁਕਣਾ ਸੀ ਜਦੋਂ ਬਾਪੂ ਕਹਿੰਦਾ ਜਾਓ ਕਾਕਾ ਜੀ। ਸਹੀ ਹੈ, ਬਿਲਕੁਲ। ਨਾਲੇ ਉਹਨਾਂ ਦਾ ਬੀਬੀ ਜੀ ਦਾ ਬਿਆਨ ਹੀ ਇਹ ਹੈ ਕਿ ਮੈਂ ਸਾਰੀਆਂ ਪਾਰਟੀਆਂ ਦੇਖੀਆਂ ਤੇ ਮੈਨੂੰ ਭਾਜਪਾ ਹੀ ਠੀਕ ਲੱਗੀ। ਤਾਂ ਮਤਲਬ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਸਾਰਾ ਕੁਝ ਕਰਕੇ, ਨਹੀਂ ਸਾਰਾ ਕੁਝ ਪ੍ਰਪੇਅਰ, ਗੁਣਗਾਨ ਕੀਤਾ ਪੂਰਾ, ਵਿਕਾਸ ਐ ਕਰਤਾ ਜੀ, ਪੰਜਾਬ ਦਾ ਐ ਕਰਤਾ ਜੀ, ਬੀਬੀਆਂ ਲਈ ਉਥਾਨ ਕਰਤਾ ਜੀ, ਆ ਕਰਤਾ ਜੀ। ਸੋ ਪੂਰਾ ਮੋਦੀ ਦਾ ਪਾਠ ਪੜ੍ਹ ਕੇ ਚੇਤੇ ਕਰਕੇ ਗਈ ਸੀ ਬੀਬੀ। ਜੀ। ਤੇ ਗੱਲ ਕਰੀਏ ਅਫਸਰਸ਼ਾਹੀ ਦੀ, ਪੰਜਾਬ ਦੇ ਸਾਬਕਾ DGP ਵੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਅਸੀਂ ਕਰੀ ਬੈਠੇ ਆ ਜੀ। ਪ੍ਰਵੀਨ ਜੀ ਲਗਾਤਾਰ ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਇੱਕ ਬੀਬੀ ਪਰਮਪਾਲ ਕੌਰ ਸਿੱਧੂ ਵਾਲਾ ਮਾਮਲਾ ਜੇ ਚੱਲੇ ਰਿਹਾ, ਇੱਕ ਹੋਰ ਕਰਨੈਲ ਸਿੰਘ ਜਿਹੜੇ ਕਪੂਰਥਲਾ ਦੇ DC ਰਹੇ ਨੇ, ਉਹਨਾਂ ਨੇ ਅਸਤੀਫਾ ਦੇਤਾ, ਕਰਨੈਲ ਸਿੰਘ IAS ਅਧਿਕਾਰੀ ਨੇ, ਤੇ ਹੁਣ ਪੰਜਾਬ ਦੇ ਸਾਬਕਾ DGP ਸਾਹਿਬ ਦਾ ਨਾਂ ਚੱਲ ਪਿਆ ਕਿ ਪੰਜਾਬ ਦੇ ਸਾਬਕਾ DGP BJP ਸ਼ਾਮਲ ਹੋ ਸਕਦੇ ਨੇ, ਤੇ ਸ਼ਾਮਲ ਹੁੰਦਿਆਂ ਹੀ ਕਹਿੰਦੇ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਮਿਲ ਜਾਣੀ। ਜਿਵੇਂ ਬੀਬੀ ਪਰਮਪਾਲ ਕੌਰ ਸਿੱਧੂ ਦਾ ਤੈਅ ਮੰਨਿਆ ਜਾ ਰਿਹਾ ਕਿ ਬਠਿੰਡਾ ਤੋਂ ਟਿਕਟ ਮਿਲ ਜਾਣੀ ਆ, ਉਵੇਂ ਹੀ 1988 ਬੈਚ ਦੇ IPS ਅਧਿਕਾਰੀ ਤੇ ਪੰਜਾਬ ਦੇ ਸਾਬਕਾ DGP ਇਕਬਾਲਪ੍ਰੀਤ ਸਿੰਘ ਸੋਹਤਾ, ਇਹਨਾਂ ਦਾ ਜੱਦੀ ਪੁਸਤੀ ਪਿੰਡ ਹੁਸ਼ਿਆਰਪੁਰ ਖੇਤਰ 'ਚ ਆਉਂਦਾ, ਦਸੂਆ ਦੇ ਖੇਤਰ 'ਚ ਆਉਂਦਾ ਹੈ। ਸੋ ਇਸ ਲਈ ਉਹ ਕਹਿੰਦੇ ਕਿ ਮੇਰੀ ਰਾਜਨੀਤਿਕ ਪਿਛੋਕੜ ਵੀ ਰਿਹਾ ਸਾਡਾ। ਬੇਸ਼ੱਕ ਉਹਨਾਂ ਨੇ ਇਸ ਗੱਲ ਦੀ ਹਾਮੀ ਨਹੀਂ ਭਰੀ ਕਿ ਹਾਂ ਮੈਂ ਭਾਜਪਾ 'ਚ ਜਾ ਰਿਹਾ, ਪਰ ਉਹ ਕਹਿੰਦੇ ਰਾਜਨੀਤੀ ਤੋਂ ਵੱਖ ਹੋਣਾ, ਇਹ ਸਵਾਲ ਕਿਉਂ? ਕਹਿੰਦੇ ਮੈਂ ਰਿਟਾਇਰ ਹੋ ਚੁੱਕਿਆ, ਸੇਵਾ ਮੁਕਤ ਹੈ, ਤੇ ਸੇਵਾ ਮੁਕਤੀ ਤੋਂ ਬਾਅਦ ਜੇ ਮੈਂ ਰਾਜਨੀਤਿਕ ਖੇਤਰ ਜਾ ਕੇ ਕੰਮ ਕਰਨਾ ਚਾਹੁੰਦਾ ਤਾਂ ਹਰਜ ਕੀ ਹੈ? ਮੇਰੇ ਪਿਤਾ ਖੁਦ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਲੜ ਚੁੱਕੇ ਨੇ MP ਦੀ। ਸੋ ਇਸ ਲਈ ਕਹਿੰਦੇ ਕਿ ਜੇਕਰ ਕੱਲ ਨੂੰ ਲੋੜ ਪਈ ਤਾਂ ਮੈਂ ਸੇਵਾ ਲਈ ਤਿਆਰ ਹਾਂ। ਤਾਂ ਇਹਦਾ ਮਤਲਬ ਸਪਸ਼ਟ ਹੈ। ਇਕਬਾਲਪ੍ਰੀਤ ਸਿੰਘ ਸੋਹਤਾ ਹੋਰੀ ਆਪਣੀ ਠੀਕ ਠਾਕ ਕਾਰਗੁਜ਼ਾਰੀ ਲਈ ਜਾਣੇ ਜਾਂਦੇ ਨੇ, ਚੰਗੀ ਕਾਰਗੁਜ਼ਾਰੀ ਲਈ ਜਾਣੇ ਜਾਂਦੇ ਨੇ, ਤੇ ਸਿੱਖੀ ਸਰੂਪ 'ਚ ਨੇ, ਤੇ ਵਾਲਮੀਕੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ। ਸੋ ਹੁਸ਼ਿਆਰਪੁਰ ਖੇਤਰ ਦੇ ਵਿੱਚ ਵਾਲਮੀਕੀ ਭਾਈਚਾਰੇ ਦਾ ਚੰਗਾ ਰਸੂਖ ਹੈ।
ਚੰਗੀ ਵੋਟ ਬੈਂਕ ਵੀ ਹੈ। ਸੋ ਇਸ ਆਧਾਰ ਦੇ ਉੱਤੇ ਤੇ ਉਹਦਾ ਅਸਰ ਜਲੰਧਰ ਸੀਟ ਤੱਕ ਬਾਕੀ ਸੀਟਾਂ ਤੇ ਵੀ ਭਾਜਪਾ ਦੇਖਦੀ ਹੈ, ਤੇ ਇਸ ਲਈ ਕਹਿੰਦੇ ਕਿ ਭਾਜਪਾ ਨੇ ਤਾਲਮੇਲ ਬਿਠਾਇਆ ਤੇ ਇਕਬਾਲਪ੍ਰੀਤ ਸਿੰਘ ਸੋਹਤਾ ਉਹਨਾਂ ਨੂੰ ਭਾਜਪਾ ਸ਼ਾਮਲ ਕਰਕੇ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨ ਸਕਦੀ ਹੈ। ਮੈਂ ਦੱਸ ਦਿਆਂ ਦਰਸ਼ਕਾਂ ਨੂੰ ਕਿ ਇਕਬਾਲਪ੍ਰੀਤ ਸਿੰਘ ਸੋਹਤਾ ਉਹਨਾਂ ਨੂੰ ਡੀਜੀਪੀ ਦੀ ਸੇਵਾ, ਅਹੁਦੇ ਤੇ ਸੇਵਾ ਕਰਨ ਦਾ ਮੌਕਾ ਚਰਨਜੀਤ ਚੰਨੀ ਹੋਰੀ ਜਦੋਂ ਸੀਐਮ ਬਣੇ ਸੀਗੇ ਕੈਪਟਨ ਤੋਂ ਬਾਅਦ, ਤਦ ਉਸ ਸਮੇਂ ਮਿਲਿਆ ਸੀਗਾ। ਸੋ ਉਹ ਉਸ ਸਮੇਂ ਤੋਂ ਉਹ ਚਰਚਾ ਸੀਗੇ, ਤੇ ਹੁਣ ਉਹ ਸੇਵਾ ਮੁਕਤ ਨੇ, ਤੇ ਸੇਵਾ ਮੁਕਤੀ ਤੋਂ ਬਾਅਦ ਹੁਣ ਉਹ ਰਾਜਨੀਤੀ ਦੇ ਪਿੜ ਚ ਨਿੱਤਰਨਾ ਚਾਹੁੰਦੇ ਨੇ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਜੇਕਰ ਆਪਾਂ ਦੇਖਣਾ ਹੋਵੇ, ਤੁਸੀਂ ਇਹ ਦੇਖੋ ਕਿ ਮੈਂ 4 ਬਿਊਰੋਕਰੇਟਸ ਦਾ ਇਹੋ ਜਿਹਿਆਂ ਨੂੰ ਜਾਣਦਾ ਜਿਨ੍ਹਾਂ ਨੇ ਆਪਣੇ ਅਹੁਦੇ ਛੱਡ ਕੇ, ਮਤਲਬ ਅੱਜ ਪਰਮਪਾਲ ਕੌਰ ਦੀ ਆਪਾਂ ਗੱਲ ਕਰ ਰਹੇ ਹਾਂ, ਤੋਂ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀਏ, ਕੁਮਰੂ ਵਿਜੇ ਪ੍ਰਤਾਪ ਆਪਣੇ ਮੂਹਰੇ ਉਦਾਹਰਨ ਹੈ ਨਾ, ਤੇ ਇਹ ਤੋਂ ਬਿਨਾਂ ਸਿਮਰਜੀਤ ਮਾਨ ਕਿੱਡੀ ਵੱਡੀ ਉਦਾਹਰਨ ਹੈ। ਹਾਂਜੀ ਹਾਂਜੀ, ਬਿਲਕੁਲ। ਤੇ ਉਹਨਾਂ ਦਾ ਤਸ਼ੱਦਦ ਵੀ ਝੱਲੇ ਨੇ ਖਾਸਾ ਕੁਛ, ਹੈ ਨਾ। ਦਰਬਾਰਾ ਸਿੰਘ, ਉਸ ਤੋਂ ਉਹ ਤੋਂ ਬਾਅਦ ਫਿਰ ਮਤਲਬ ਪ੍ਰਗਟ ਸਿੰਘ ਇੱਕ ਉਦਾਹਰਨ ਹੈ ਆਪਣੇ ਮੂਹਰੇ, ਚਾਹੇ ਉਹ ਖੇਡ ਨਾਲ ਵੀ ਸੰਬੰਧਿਤ ਸੀ ਪਰ ਅਧਿਕਾਰੀ ਵੀ ਸੀਗੇ, ਉਹ ਛੱਡ ਕੇ ਉਹ ਅਕਾਲੀ ਦਲ ਨਾਲ ਆਉਂਦੇ ਨੇ, ਐਮਐਲਏ ਵੀ ਬਣਦੇ ਨੇ, ਫਿਰ ਕਾਂਗਰਸ ਆਉਂਦੇ ਨੇ, ਉੱਥੋਂ ਵੀ ਐਮਐਲਏ ਨੇ। ਸੋ ਇਸੇ ਤਰ੍ਹਾਂ ਤੁਸੀਂ ਦਰਬਾਰ ਸਿੰਘ ਗੁਰੂ ਦੀ ਗੱਲ ਕਰ ਰਹੇ ਹੋ, ਦਰਬਾਰ ਸਿੰਘ ਗੁਰੂ ਹੋਰੀ ਤਾਂ ਤਿੰਨ ਚੋਣਾਂ ਲੜ ਲਏ। ਹਾਂਜੀ ਹਾਂਜੀ, ਪਰ ਜਿੱਤ ਨਹੀਂ ਮਿਲੀ ਉਹਨੂੰ। 2 ਵਾਰ ਐਮਐਲਏ ਦੀ, 2 ਵਾਰ ਹਾਰੇ, 1 ਵਾਰ ਐਮਪੀ ਦੀ, ਉਹ ਵੀ ਹਾਰੇ। ਸੋ ਇਸ ਲਈ ਇਹ ਵਰਤਾਰਾ ਵੀ ਜਾਰੀ ਹੈ। ਇਹ ਤੋਂ ਬਿਨਾਂ ਸੋਮ ਪ੍ਰਕਾਸ਼ ਤੇ ਅਮਰ ਸਿੰਘ, ਜਿਵੇਂ ਆਪਾਂ ਅੱਜ ਡੀਜੀਪੀ ਦੀ ਗੱਲ ਕਰ ਰਹੇ, ਇਹ ਸੇਵਾ ਮੁਕਤ ਨੇ, ਉਸੇ ਤਰ੍ਹਾਂ ਸੋਮ ਪ੍ਰਕਾਸ਼ ਵੀ ਤੇ ਅਮਰ ਸਿੰਘ ਹੋਰੀ ਪੂਰੀ ਸੇਵਾ ਮੁਕਤੀ ਤੋਂ ਬਾਅਦ ਇਸ ਖੇਤਰ ਚ ਆਏ ਨੇ, ਤੇ 2 ਹੀ ਸਫਲ ਹੋਏ ਨੇ। ਉਹ ਵੀ ਐਮਪੀ ਬਣੇ, ਉਹ ਵੀ ਐਮਪੀ ਬਣੇ। ਸੋ ਪਰ ਹੁਣ ਜੇ ਇਕਬਾਲਪ੍ਰੀਤ ਸੋਹਤਾ ਨੂੰ ਭਾਜਪਾ ਲੈ ਕੇ ਜਾਂਦੀ ਹੈ, ਇਹਦਾ ਮਤਲਬ ਸੋਮ ਪ੍ਰਕਾਸ਼ ਦੀ ਛੁੱਟੀ ਹੈ। ਸੋਮ ਪ੍ਰਕਾਸ਼ ਹੁਸ਼ਿਆਰਪੁਰ ਉਸੇ ਹਲਕੇ ਤੋਂ ਆਉਂਦੇ ਆ ਨਾ ਜੀ ਜੀ, ਤੇ ਇਸ ਲਈ ਫਿਰ ਉਹਨਾਂ ਦੀ ਵੀ ਛੁੱਟੀ ਹੈ। ਤੇ ਜਿਹੜੇ ਉਸ ਲਾਈਨ 'ਚ ਦੁਬਾਰਾ ਖੜੇ ਨੇ ਕਿ ਸਾਂਪਲਾ ਹੋਰੀ ਸ਼ਾਇਦ ਮੈਨੂੰ ਟਿਕਟ ਮਿਲ ਜਵੇ, ਇਹਨਾਂ ਦਾ ਲੈ ਕੇ ਉਹਨਾਂ ਦਾ ਦਾਬ ਨਹੀਂ ਲੱਗ ਰਿਹਾ, ਨਹੀਂ ਲੱਗਦਾ। ਸੋ ਪਰ ਜਦੋਂ ਸੋਹਤਾ ਦੀ ਟਿਕਟ ਲੈ ਕੇ ਆਉਣਗੇ ਉਸੇ ਸਮੇਂ ਹੈ, ਜਦੋਂ ਤੱਕ ਟਿਕਟ ਨਹੀਂ ਮਿਲਦੀ ਤਦ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਬਿਲਕੁਲ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਸ਼ਰਾਬੀ ਡਰਾਈਵਰ ਹੱਥ ਕਹਿੰਦੇ ਸਕੂਲ ਬੱਸ ਦਾ ਸਟੀਅਰਿੰਗ ਸੀਗਾ, ਨਤੀਜਾ ਨਿਕਲਿਆ 6 ਮੌਤਾਂ। ਪ੍ਰਵੀਨ ਜੀ, ਬਹੁਤ ਪੀੜਦਾਇਕ ਖਬਰ ਹੈ, ਤੇ ਉਸ ਤੋਂ ਵੀ ਦੁੱਖ ਵਾਲੀ ਗੱਲ ਇਹ ਹੈ ਕਿ ਇਹ ਕਰਤਾ ਧਰਤਾ ਸਾਰੀ ਇੱਕੋ ਟੱਬਰ ਦੀ ਘਰ ਹੈ ਜੀ। ਜਾਣਕਾਰੀ ਮਿਲਣ ਦੇ ਬਾਵਜੂਦ, ਪਤਾ ਲੱਗਣ ਦੇ ਬਾਵਜੂਦ ਕਿ ਅੱਜ ਸਕੂਲ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਹੈ, ਤੇ ਪ੍ਰਿੰਸੀਪਲ ਕਹਿੰਦੀ ਹੈ ਚਾਬੀ ਦੇ ਦਿਓ ਉਹਨੂੰ, ਜਿਹੜੇ ਲੋਕ ਫੜਦੇ ਆ ਉਹਨੂੰ, ਕਿ ਨਹੀਂ ਤੁਸੀਂ ਨਤੀਜੇ ਭੁਗਤੋਗੇ। ਅੱਛਾ ਜੀ ਹਾਂ। ਮੈਂ ਹੋਰ ਦੱਸ ਦਿਆਂ ਦਰਸ਼ਕਾਂ ਨੂੰ ਕਿ ਇਹ ਈਦ ਵਾਲੀ ਛੁੱਟੀ ਸੀ, ਰਾਸ਼ਟਰੀ ਤਿਉਹਾਰ ਸੀ ਈਦ, ਤੇ ਭਾਰਤ ਦੇ ਵਿੱਚ ਰਾਸ਼ਟਰੀ ਤੌਰ ਤੇ ਸਰਕਾਰ ਦੇ ਪੱਧਰ ਤੇ ਕੇਂਦਰ ਦੇ ਹਵਾਲੇ ਨਾਲ ਪੂਰੇ ਮੁਲਕ 'ਚ ਛੁੱਟੀ ਹੁੰਦੀ ਹੈ ਈਦ ਦੀ, ਤੇ ਉਸ ਦਿਨ ਵੀ ਇਹ ਸਕੂਲ ਖੁੱਲਾ ਸੀ ਜੀ ਜੀ। ਕੀ ਇਹਦੇ ਪਿੱਛੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਫਿਕਰ ਸੀ, ਜਾਂ ਜਿਹੜੀ ਇੱਕ ਮਨਸ਼ਾ ਰਾਜਨੀਤਿਕ ਧਿਰ ਪਾਲੀ ਬੈਠੀ ਆ ਉਹਦਾ ਪਹਿਲੂ ਸੀਗਾ? ਕਿਉਂਕਿ ਜਿਹੜੇ ਸਕੂਲ ਦੇ ਮਾਲਕ ਨੇ ਉਹ ਭਾਜਪਾ ਨਾਲ ਸੰਬੰਧਿਤ ਨੇ, ਪੋਲੀਟੀਕਲ ਏਜੰਡੇ ਤੋਂ ਪ੍ਰਭਾਵਿਤ ਸੀ। ਬਿਲਕੁਲ। ਈਦ ਦੀ ਰਾਸ਼ਟਰੀ ਛੁੱਟੀ ਮੌਕੇ ਭਾਜਪਾਈ ਲੀਡਰ ਦੇ ਸਕੂਲ ਦਾ ਖੁੱਲਾ ਹੋਣਾ, ਤੇ ਪ੍ਰਿੰਸੀਪਲ ਨੂੰ ਇਸ ਗੱਲ ਦੀ ਜਾਣਕਾਰੀ ਮਿਲ ਜਾਣਾ ਕਿ ਡਰਾਈਵਰ ਸ਼ਰਾਬੀ ਹੈ, ਤੇ ਉਹਦੇ ਬਾਵਜੂਦ ਵੀ ਉਸ ਨੂੰ ਕਹਿਣਾ ਕਿ ਇਹਨੂੰ ਆਉਣ ਦਿਓ। ਅੱਜ ਹੋਇਆ ਕਿ ਕੁਝ ਲੋਕਾਂ ਨੇ ਬੱਸ ਦੇ ਡਰਾਈਵਰ ਨੂੰ ਇੱਕ ਦੁਕਾਨ ਦੇ ਬਾਹਰ ਬੈਠਿਆਂ ਸਵੇਰੇ ਹੀ 3-4 ਬੰਦਿਆਂ ਨਾਲ ਸ਼ਰਾਬ ਪੀਂਦਿਆਂ ਫੜ ਲਿਆ। ਠੀਕ ਹੈ ਜੀ। ਤੇ ਉਹਨਾਂ ਨੂੰ ਪਤਾ ਸੀ ਕਿ ਸਾਡੇ ਪਿੰਡਾਂ 'ਚੋਂ ਜਵਾਕ ਲੈ ਕੇ ਜਾਂਦੀ ਆ ਬੱਸ, ਤੇ ਉਸ ਸਮੇਂ ਬੱਸ 'ਚ ਜਵਾਕ ਕੋਈ ਨਹੀਂ ਸੀ ਅਜੇ, ਤੇ ਪਿੰਡ ਵਾਲਿਆਂ ਨੇ ਚਾਬੀ ਖੋਲੀ ਤੇ ਪ੍ਰਿੰਸੀਪਲ ਨੂੰ ਫੋਨ ਮਿਲਾ ਲਿਆ। ਠੀਕ ਹੈ ਜੀ। ਤੇ ਪ੍ਰਿੰਸੀਪਲ ਉਲਟਾ ਉਹਨਾਂ ਨੂੰ ਧਮਕਾਉਂਦਿਆਂ ਹੋਏ ਕਹਿੰਦੀ ਕੋਈ ਨਾ, ਕੱਲ ਨੂੰ ਹਟਾ ਦਾਂਗੇ ਇਹਨੂੰ, ਕੱਲ ਨੂੰ ਕਾਰਵਾਈ ਕਰ ਲਾਂਗੇ, ਅੱਗੇ ਤੋਂ ਨਹੀਂ ਹੁੰਦਾ ਏਦਾਂ, ਪਰ ਅੱਜ ਚਾਬੀ ਦੇ ਦਿਓ, ਜੇ ਤੁਸੀਂ ਚਾਬੀ ਨਾ ਦਿੱਤੀ ਫਿਰ ਤੁਹਾਨੂੰ ਭੁਗਤਣਾ ਪੈ ਜਾਣਾ, ਨਹੀਂ ਤੁਸੀਂ ਫਸੋਗੇ। ਤੇ ਉਹਨਾਂ ਨੇ ਚਾਬੀ ਦੇਤੀ, ਤੇ ਚਾਬੀ ਲੈਣ ਤੋਂ ਬਾਅਦ ਉਹਨੇ ਰੋਜ਼ ਮੰਗ ਬੱਚੇ ਬਿਠਾਏ, ਤੇ ਬੱਚਿਆਂ ਨੂੰ ਲੈ ਕੇ ਜਦੋਂ ਤੁਰਿਆ ਤਾਂ ਸਪੀਡ 100 ਦੇ ਗੇਟ ਸੀ, ਕਹਿੰਦੇ ਠੀਕ ਹੈ 95 ਤੋਂ ਉੱਪਰ ਸੀ, ਤੇ ਇੱਕ ਜੰਪ ਆਇਆ, ਸਪੀਡ ਬ੍ਰੇਕਰ ਆਇਆ, ਤੇ ਉੱਥੋਂ ਬੱਸ ਸੰਭਲੀ ਨਹੀਂ, ਥੱਲੇ ਉਤਰੀ, ਦਰਖਤ 'ਚ ਵੱਜੀ, ਤੇ ਡਰਾਈਵਰ ਆਪ ਛਾਲ ਮਾਰ ਗਿਆ, ਤੇ ਬੱਸ ਪਲਟ ਗਈ। ਪਲਟਦਿਆਂ ਬੱਚੇ ਕਈ ਬਾਹਰ ਆ ਕੇ ਸੜਕ ਤੇ ਹਟ ਗਏ। 35 ਦੇ ਕਰੀਬ ਬੱਚੇ ਸੀ, ਜਿਨ੍ਹਾਂ ਚੋਂ 6 ਦੀ ਮੌਤ ਹੋ ਗਈ, 5 ਮੌਕੇ ਤੇ, ਇੱਕ ਦੀ ਹਸਪਤਾਲ ਜਾ ਕੇ। ਹੁਣ ਇਸ ਪਹਿਲੂ ਤੇ ਅਹਿਮ ਪੱਖ ਇਹ ਦੇਖੋ ਕਿ ਪੀੜਦਾਇਕ ਸਥਿਤੀ ਕੀ ਹੋਏਗੀ ਪ੍ਰਵੀਨ ਜੀ, ਕਿ ਜਿਹੜੇ 6 ਬੱਚੇ ਦੀ ਜਾਨ ਗਈ, ਉਹਨਾਂ ਚੋਂ 2 ਸਕੇ ਭਰਾ ਸੀ ਜੀ।
2 ਬੱਚੇ ਇੱਕੋ ਪਰਿਵਾਰ ਦੇ ਸੀ, ਮਰਨ ਵਾਲਿਆਂ ਚੋਂ 4 ਬੱਚੇ ਇੱਕੋ ਪਿੰਡ ਦੇ ਸੀ। ਜੀ ਜੀ। ਤੇ ਕਿਸ ਸਥਿਤੀ ਚ ਹੋਣੇ। ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਰਹੇ ਨੇ ਰਾਮ ਬਿਲਾਸ ਸ਼ਰਮਾ, ਠੀਕ ਹੈ, ਭਾਣਜੇ ਦਾ ਮੁੰਡਾ ਵੀ ਇਹਦੇ ਵਿੱਚ ਸ਼ਾਮਲ ਹੈ ਮਰਨ ਵਾਲਿਆਂ ਚ, ਜਵਾਕਾਂ ਚ। ਜੇ ਸਿੱਖਿਆ ਮੰਤਰੀ ਹੋਰਾਂ ਨੇ ਆਪਣੇ ਸਮੇਂ ਵੀ ਸਹੀ ਜਾਂਚ ਪੜਤਾਲ ਕੀਤੀਆਂ ਹੁੰਦੀਆਂ ਤਾਂ ਜੇ ਦਿਨ ਆਇਆ ਹੁੰਦਾ। ਮੌਜੂਦਾ ਸਿੱਖਿਆ ਮੰਤਰੀ ਹਸਪਤਾਲ ਪਹੁੰਚਦੀ ਆ, ਕਹਿੰਦੀ ਜੀ ਅਸੀਂ ਕਾਰਵਾਈ ਕਰਾਂਗੇ, ਬਖਸ਼ਾਂਗੇ ਨਹੀਂ ਕਿਸੇ ਨੂੰ, ਜਾਂਚ ਹੋਊਗੀ। ਪਤਾ ਲੱਗ ਰਿਹਾ ਕਿ ਪ੍ਰਿੰਸੀਪਲ ਵੀ ਗ੍ਰਿਫਤਾਰ ਹੈ, ਡਰਾਈਵਰ ਵੀ ਗ੍ਰਿਫਤਾਰ ਹੈ, ਤੇ ਸਕੂਲ ਦਾ ਜਿਹੜਾ ਮੁਖੀ ਹੈ, ਸੰਚਾਲਕ ਹੈ, ਮਾਲਕ ਹੈ, ਉਹਦਾ ਇੱਕ ਮੁੰਡਾ ਵੀ ਗ੍ਰਿਫਤਾਰ। ਪ੍ਰਵੀਨ ਜੀ, ਜਿਹੜਾ ਤਾਂ ਸਕੂਲ ਦਾ ਮਾਲਕ ਹੈ ਉਹ ਭਾਜਪਾਈ ਲੀਡਰ ਹੈ, ਤੇ ਮੈਂ ਦੱਸ ਦਿਆਂ ਕਿ ਉਹ ਜੀ ਇਹ ਹਰਿਆਣਾ ਦੇ ਮਹਿੰਦਰਗੜ੍ਹ ਖੇਤਰ ਦਾ ਕਨੀਨਾ ਦੇ ਵਿਖੇ ਸਕੂਲ ਹੈ, ਤੇ ਇਹਦੇ 22 ਸਾਲ ਪੁਰਾਣਾ ਹੈ, 12ਵੀਂ ਜਮਾਤ ਤੱਕ ਚੱਲਦਾ ਸਕੂਲ। ਸਕੂਲ ਦਾ ਮਾਲਕ ਭਾਜਪਾਈ ਆਗੂ ਹੈ, ਜੋ ਨਗਰ ਕੌਂਸਲ ਕਨੀਨਾ ਦਾ 3 ਵਾਰ ਪ੍ਰਧਾਨ ਰਹਿ ਲਿਆ, 1 ਵਾਰ ਆਜ਼ਾਦ ਤੇ ਸ਼ਾਇਦ 2 ਵਾਰ ਭਾਜਪਾ ਦੇ ਸਹਿਯੋਗ ਨਾਲ, ਹੈ ਨਾ। ਠੀਕ ਹੈ ਜੀ। ਹੁਣ ਇਹ ਡਰਾਈਵਰ ਤਾਂ ਫੜ ਲਿਆ ਕਿ ਸ਼ਰਾਬੀ ਹਾਲਤ ਸੀਗਾ ਜੀ, ਠੀਕ ਹੈ, ਗ੍ਰਿਫਤਾਰ ਕਰ ਲਿਆ ਪੁਲਿਸ ਨੇ। ਪ੍ਰਿੰਸੀਪਲ ਵੀ ਫੜ ਲਈ, ਤੇ ਇਸ ਮਾਲਕ ਦਾ ਇੱਕ ਮੁੰਡਾ ਫੜਿਆ, ਜਿਹੜਾ ਬੜਾ ਮੁੰਡਾ, ਉਹਦਾ ਜਿਹੜਾ ਬੱਸਾਂ ਦਾ ਸਾਰਾ ਕੰਮ ਕਰ, ਉਹ ਦੇਖਦਾ, ਟਰਾਂਸਪੋਰਟ ਦਾ ਸਾਰਾ ਕੰਮ ਕਰ। ਤੇ ਇਸੇ ਮਾਲਕ ਦੀ ਛੋਟੇ ਮੁੰਡੇ ਦੀ ਘਰ ਵਾਲੀ ਜਿਹੜੀ ਪ੍ਰਿੰਸੀਪਲ ਹੈ ਜੀ, ਘਰ ਦਾ ਹੀ ਮਾਮਲਾ ਹੈ ਨਾ, ਘਰ ਦਾ ਹੀ ਮਾਮਲਾ ਹੈ। ਤੇ ਫਿਰ ਚੈਕਿੰਗ ਕਿਹਨੇ ਕਰਨੀ? ਸਿਰਫ ਨੋਟ ਗਿਣਨਾ ਹੀ ਕੰਮ ਸੀ, ਪੜਤਾਲ ਕਰਨਾ ਕੋਈ ਜ਼ਿੰਮੇਵਾਰੀ ਨਹੀਂ ਜੀ। ਬਸ ਇਸ ਪਹਿਲੂ ਦੇ ਉੱਤੇ ਹੁਣ ਅੱਜ ਮੈਂ ਗਰੰਟੀ ਨਾਲ ਕਹਿਣਾ, ਹਰਿਆਣਾ ਤਾਂ ਹਰਿਆਣਾ, ਦਿੱਲੀ, ਰਾਜਸਥਾਨ, ਪੰਜਾਬ, ਚੰਡੀਗੜ੍ਹ, ਅੱਜ ਸਾਰੀਆਂ ਬੱਸਾਂ ਚੈੱਕ ਹੋ ਰਹੀਆਂ ਹੋਣਗੀਆਂ। ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਾਂ ਪੁਲਿਸ ਅੱਜ ਸੜਕਾਂ ਤੇ ਹੋਊਗੀ, ਚਲਾਨ ਕੱਟੇ ਜਾ ਰਹੇ ਹੋਣਗੇ, ਬੱਸਾਂ ਦੇ ਕਾਗਜ਼ ਪਰੋਲੇ ਜਾ ਰਹੇ ਹੋਣਗੇ, ਕਈ ਬੱਸਾਂ ਬੌਂਡ ਹੋਣਗੀਆਂ, ਸਵੇਰ ਨੂੰ ਖਬਰਾਂ ਅਖਬਾਰਾਂ ਨਾਲ ਭਰਨਗੀਆਂ, ਤੇ 2 ਦਿਨਾਂ ਬਾਅਦ ਇਹ ਸਾਰਾ ਕੁਝ ਹੋਈ। 90% ਸਕੂਲੀ ਬੱਸਾਂ ਕਵਾੜ ਚੋਂ ਲਿਆ ਕੇ ਚਲਾਈਆਂ ਜਾਂਦੀਆਂ ਨੇ ਜੀ ਜੀ, ਪੁਰਾਣੀਆਂ ਲੰਘੀਆਂ ਹੋਈਆਂ ਬੱਸਾਂ ਲੈ ਕੇ ਚਲਾਈਆਂ ਜਾਂਦੀਆਂ ਨੇ। ਸਕੂਲ ਦਾ ਕੰਮ ਪੈਸੇ ਲੈਣਾ ਤੇ ਜ਼ਿੰਮੇਵਾਰੀ ਨਿਭਾਉਣਾ ਨਹੀਂ ਹੈਗਾ। ਕੀ ਇਸ ਦੇ ਲਈ, ਇਹ ਕਤਲ ਦੇ ਲਈ ਸਕੂਲ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ? ਬਿਲਕੁਲ, ਕਤਲ ਦੀਆਂ ਧਾਰਾਵਾਂ ਲੱਗਣੀਆਂ ਚਾਹੀਦੀਆਂ। ਉਹਦਾ ਇੱਕ ਆਧਾਰ ਇਹ ਵੀ ਹੈ ਕਿ ਬੱਸ ਦਾ ਪੋਲਿਊਸ਼ਨ ਸਰਟੀਫਿਕੇਟ ਵੀ ਖਤਮ ਸੀ, ਠੀਕ ਹੈ ਜੀ, ਤੇ ਬੱਸ ਜਿਹੜਾ ਇਹਨਾਂ ਦਾ ਆਪਣਾ ਐਪ ਹੈ ਹਰਿਆਣਾ ਸਰਕਾਰ ਦਾ, ਟਰਾਂਸਪੋਰਟ ਮਹਿਕਮੇ ਦਾ ਜਿਹੜਾ ਅਧਿਕਾਰਤ ਐਪ ਹੈ, ਉਹਦੇ ਉੱਤੇ ਜਾਣਕਾਰੀ ਹੈ ਵਾਹੀਕਲ ਸਟੇਟਸ ਫਿਟਨੈਸ ਐਕਸਪਾਇਰ, ਉਹਦੇ ਬਾਵਜੂਦ ਬੱਸ ਸੜਕ ਤੇ ਚੱਲ ਰਹੀ ਹੈ ਜੀ। ਤੇ ਫਿਰ ਕੌਣ ਜ਼ਿੰਮੇਵਾਰ ਹੈ? ਹਾਂ, ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਸੋਚਣਾ ਚਾਹੀਦਾ। ਪ੍ਰਵੀਨ ਜੀ, ਆਪਾਂ ਜਵਾਕ ਨੂੰ ਜਦੋਂ ਆਪਣੇ ਬੱਚੇ ਨੂੰ ਨਾ ਸੈਂਡਲ, ਬੂਟ, ਚੱਪਲ ਵੀ ਦਿਵਾਉਣ ਜਾਂਦੇ ਆ ਨਾ, ਤਾਂ ਆਪਾਂ ਪੈਰਾਂ 'ਚ ਪਵਾ ਕੇ ਤੋੜ ਕੇ ਦੇਖਦੇ ਆ ਉੱਥੇ ਦੁਕਾਨ ਤੇ ਕਿ ਕਿਤੇ ਬੱਚੇ ਨੂੰ ਬੜੀ ਛੋਟੀ ਤਾਂ ਨਹੀਂ, ਪੈਰ ਟਾਇਰ ਤਾਂ ਨਹੀਂ, ਡਿੱਗ ਤਾਂ ਨਹੀਂ ਜਾਊਗਾ, ਸੱਟ ਤਾਂ ਨਹੀਂ ਲੱਗੂਗੀ। ਤੇ ਅਸੀਂ ਕਦੇ ਬੱਸ ਦੇ ਟਾਇਰ ਚੈੱਕ ਕੀਤੇ ਆ ਕਿ ਉਹ ਨਵੇਂ ਹੈ, ਪੁਰਾਣੇ ਹੈ, ਫਟੇ ਹੈ, ਪੈਂਚਰ ਲੱਗੇ ਹੈ, ਰਬੜ ਚੜੀ ਹੈ ਜਾਂ ਨਹੀਂ? ਸੋ ਇਹ ਵਰਤਾਰੇ ਦੇ ਉੱਤੇ ਨਜ਼ਰ ਕਿਹਨੇ ਰੱਖਣੀ ਹੈ? ਅਸੀਂ ਬੱਚੇ ਨੂੰ ਸੜਕ ਵੀ ਪਾਰ ਕਰਾਉਣੀ ਹੋਵੇ ਤਾਂ ਅਸੀਂ ਉਂਗਲੀ ਫੜਾਉਣ ਦੀ ਬਜਾਏ ਉਹਦਾ ਹੱਥ ਫੜਦੇ ਹਾਂ ਕੁੱਟ ਕੇ, ਨਾ ਕਿਤੇ ਉਂਗਲੀ ਉਹ ਛੱਡ ਕੇ ਨਾ ਤੁਰ ਪਵੇ, ਉਹਦਾ ਹੱਥ ਅਸੀਂ ਫੜਦੇ ਹਾਂ। ਤੇ ਕਦੇ ਬੱਸ ਡਰਾਈਵਰ ਦਾ ਜਾ ਕੇ ਚੈੱਕ ਕੀਤੇ ਕਾਗਜ਼ ਪੱਤਰ ਠੀਕ ਨੇ ਕਿ ਨਹੀਂ? ਕਦੇ ਪੁੱਛਿਆ ਅਸੀਂ ਫੀਸ ਦੇਣ ਲੱਗਿਆ? ਸੋ ਹਾਂ, ਹੁਣ ਆ 2-4 ਦਿਨ ਮਾਪਿਆਂ ਦੀ ਫਿਕਰਮੰਦੀ ਸਾਹਮਣੇ ਆਊਗੀ। ਸੋ ਪਰ ਇਸ ਦੇ ਲਈ ਸਕੂਲ ਪ੍ਰਸ਼ਾਸਨ, ਸਿਸਟਮ ਤੇ ਪੁਲਿਸ ਤੰਤਰ, ਪੁੱਛੋ ਜਿਹੜੇ ਨਾਕਿਆਂ ਤੇ ਪੁਲਿਸ ਖੜਦੀ ਆ ਕਿ ਰੈੱਡ ਲਾਈਟ ਟੱਪਿਆ ਨਹੀਂ ਤੇ ਬੰਦਾ ਰੋਕਿਆ ਨਹੀਂ, ਉਹਨਾਂ ਨੇ ਬੱਸਾਂ ਦੀ ਕਾਰਵਾਈ ਕਦੋਂ ਕਰਨੀ ਸੀ ਫਿਰ? ਸੋ ਹਾਦਸਾ ਵਾਪਰਨ ਤੋਂ ਬਾਅਦ ਜਾਗਣ ਵਾਲੇ 4 ਦਿਨ ਦਿਖਣਗੇ, ਉਸ ਤੋਂ ਬਾਅਦ ਫਿਰ ਕਹਾਣੀ ਉੱਥੇ ਦੀ ਉੱਥੇ ਹੋਊਗੀ। ਆਪਾਂ ਥੋੜੇ ਧਿਆਨ 'ਚ ਹੋਵੇ, ਸ਼ਰਾਬ ਵਾਲੀ ਘਟਨਾ ਤੋਂ ਬਾਅਦ ਆਪਾਂ ਜ਼ਿਕਰ ਕੀਤਾ ਸੀ, ਦੂਏ ਦਿਨ ਕਿੰਨੀਆਂ ਪੱਟੀਆਂ ਫੜੀਆਂ, ਹਾਂਜੀ ਬਿਲਕੁਲ, ਕਿੰਨੇ ਥਾਂ ਛਾਪੇ ਪਏ, ਤੇ ਅੱਜ ਕਿੱਥੇ ਉਹ ਗੱਲ? ਬਿਲਕੁਲ ਸਹੀ, ਬਿਲਕੁਲ। ਸੋ ਇਸ ਲਈ ਵਰਤਾਰਾ ਪਤਾ ਹੈ ਕਿ ਹੁਣ 2 ਦਿਨ ਚੱਲੂਗੀਆਂ ਖਬਰਾਂ, ਤੇ ਉਸ ਤੋਂ ਬਾਅਦ ਮਾਮਲਾ ਫਿਰ ਠੰਡਾ, ਫਿਰ ਕੰਮ ਉਵੇਂ ਚੱਲਣਾ। ਜਦੋਂ ਤੱਕ ਸਕੂਲ ਸੇਵਾ ਦੇ ਮਿਸ਼ਨ 'ਚ ਨਹੀਂ ਆਉਂਦਾ, ਧੰਦਾ ਬਣ ਕੇ ਚੱਲੂਗਾ, ਤਾਂ ਇਹ ਹਾਦਸੇ ਵਾਪਰਨਗੇ। ਇਸ ਨੂੰ ਧਿਆਨ 'ਚ ਰੱਖਣ ਦੀ ਲੋੜ। ਸਕੂਲ ਅਸਲ ਦੇ ਵਿੱਚ ਧਨਾੜ ਲੋਕਾਂ ਨੇ, ਰਸੂਖਦਾਰ ਲੋਕਾਂ ਨੇ ਸਕੂਲ ਖੋਲ ਲਏ। ਸਕੂਲ ਕੋਈ ਕੁਤਾਹੀ ਵੀ ਕਰਦਾ, ਸਿਆਸਤਦਾਨਾਂ ਨੇ ਬਿਲਕੁਲ, ਸਕੂਲ ਕੋਈ ਕੁਤਾਹੀ ਕਰਦਾ, ਆਮ ਬੰਦੇ ਦੀ ਪੀਰੀ ਉੱਥੇ ਕੋਈ ਨਹੀਂ ਚੱਲਦੀ। ਲੋਕ ਉੱਠਣ ਲੱਗੇ ਨੇ, ਕਿਸਾਨੀ ਅੰਦੋਲਨ ਤੋਂ ਬਾਅਦ ਮਾੜਾ ਮੋਟਾ ਲੋਕ ਬੋਲਣ ਲੱਗੇ ਨੇ, ਇਹ ਤੋਂ ਪਹਿਲਾਂ ਤਾਂ ਕੌਣ ਬੋਲਦਾ ਸੀਗਾ। ਕਈ ਨਿੱਜੀ ਤੌਰ ਤੇ ਮੈਂ ਤੁਹਾਨੂੰ ਕਈ ਘਟਨਾਵਾਂ ਇਹ ਜਿਹੀਆਂ ਦੱਸ ਸਕਦਾ ਜਿੱਥੇ ਸਕੂਲ ਦੇ ਸੰਚਾਲਕ ਸ਼ਰੇਆਮ ਗੁੰਡਾਗਰਦੀ ਕਰਦਾ, ਸ਼ਰੇਆਮ। ਕਿਸੇ ਜਵਾਕ ਦਾ ਰੋਲ ਨੰਬਰ ਨਹੀਂ ਆਇਆ, ਕਿਸੇ ਜਵਾਕ ਦਾ ਰੋਲ ਨੰਬਰ ਨਹੀਂ ਆਇਆ,
ਉਹ ਇਹ ਉਹਨਾਂ ਦੀ ਅਕਾਊਂਟੇਬਿਲਟੀ ਥੋੜ੍ਹਾ ਕਿਸੇ ਗੱਲ 'ਚ ਜਵਾਬਦੇਹੀ ਥੋੜ੍ਹਾ ਹੈ। ਉਹ ਕਹਿੰਦੇ ਨਹੀਂ ਇਹ ਤਾਂ ਨਹੀਂ ਅਸੀਂ ਕਰਕੇ ਭਾਈ ਮਾਪਿਆਂ ਨੇ ਬਿਲਕੁਲ ਮਾਪਿਆਂ ਨੇ ਦਿਹਾੜੀ ਕਰ ਕਰਕੇ ਵਿਚਾਰਿਆਂ ਨੇ ਇੱਕ ਜਵਾਕ ਪੜ੍ਹਾਇਆ, ਸਾਲ ਤੁਹਾਨੂੰ ਫੀਸਾਂ ਦਿੱਤੀਆਂ, ਤੁਹਾਨੂੰ ਹੋਰ ਜਿਹੜੇ ਨਿੱਤ ਤੁਸੀਂ ਪ੍ਰੋਗਰਾਮ ਰੱਖ ਲੈਂਦੇ ਆ ਬੇਸ਼ਰਮੀ ਵਾਂਗੂ। ਕਈ ਵਾਰੀ ਮੰਗਤਾ ਵੀ ਦੂਰੀ ਵਾਰੀ ਮੰਗਣ ਲੱਗਾ ਸ਼ਰਮ ਕਰਦਾ ਵੀ ਯਾਰ ਮੈਂ ਤਾਂ ਇਹ ਹਰ ਹਫ਼ਤੇ ਮੰਗਦੇ ਆ ਬੱਚੇ, 200 ਭੇਜ ਦਿਓ, ਅੱਜ 500 ਭੇਜ ਦਿਓ, ਅੱਜ 100 ਭੇਜ ਦਿਓ। ਹਾਂਜੀ ਹਾਂਜੀ, ਬੜੇ ਬਹਾਨੇ ਚੱਲਦੇ। ਤੇ ਦੂਜਾ ਇਹ ਆਪਾਂ ਅੱਗੇ ਵੀ ਗੱਲ ਕੀਤੀ ਹੈ ਸ਼ਰਮਾ ਜੀ, ਇਹ ਆਜ਼ਾਦੀ ਕੁਚਲ ਰਹੇ ਆ। ਤੁਸੀਂ ਉੱਥੋਂ ਕਿਤਾਬਾਂ ਨਹੀਂ ਲੈ ਸਕਦੇ ਫਲਾਨੀ ਥਾਂ ਤੋਂ, ਕਿਤਾਬਾਂ ਤੁਸੀਂ ਅਸੀਂ ਰეკਮੈਂਡ ਕਰਾਂਗੇ, ਫਲਾਨਾ ਚੀਜ਼ ਅਸੀਂ ਰეკਮੈਂਡ ਕਰਾਂ। ਹਾਂਜੀ ਬਿਲਕੁਲ, ਕੰਮ ਲੈਣਾ ਗ੍ਰਾਹਕਾਂ ਤੋਂ। ਜਿਹੜੇ ਸਾਡੇ ਬੇਰੁਜ਼ਗਾਰ ਭੈਣ ਭਰਾ, ਦੇਖੋ ਰੁਜ਼ਗਾਰ ਵਾਲੇ ਨੂੰ ਰੁਜ਼ਗਾਰ ਜੀ, ਜਦੋਂ ਅਸੀਂ ਸਕੂਲਾਂ 'ਚ ਪੜ੍ਹੇ ਆ, ਅਸੀਂ ਪੁਰਾਣੀਆਂ ਕਿਤਾਬਾਂ ਆਪਣੇ ਅਗਲੀ ਜਮਾਤ ਵਾਲੇ ਵਿਦਿਆਰਥੀਆਂ ਤੋਂ ਲਿਆਉਂਦੇ ਸੀ ਘਰਾਂ ਤੋਂ। ਹਾਂ ਬਿਲਕੁਲ। ਹੁਣ ਇਹ ਬੜਾ ਕਾਰੋਬਾਰੀ ਬਣ ਗਿਆ ਕਿ ਹਰ ਸਾਲ ਮਾੜੀ ਮੋਟੀ ਕਿਤਾਬ ਦਾ ਨਾਂ ਬਦਲ ਦੋ, ਜਿਲਦ ਬਦਲ ਦੋ, ਰੰਗ ਬਦਲ ਦੋ, ਤਾਂ ਕਿ ਪੁਰਾਣੀ ਕਿਤਾਬ ਹੀ ਨਾ ਲੈ ਸਕੇ ਕੋਈ। ਹਾਂਜੀ ਬਿਲਕੁਲ ਬਿਲਕੁਲ, ਏਦਾਂ ਹੀ ਹੈ। ਤੱਕ ਵਰਤਾਰਾ ਹੈ ਤੇ ਸਰਕਾਰਾਂ ਚੁੱਪ ਨੇ, ਕਿਉਂਕਿ ਸਰਕਾਰਾਂ ਨੂੰ ਹਿੱਸਾ ਪੱਤੀ ਆਉਂਦੇ ਨੇ, ਹਿੱਸਾ ਪੱਤੀ ਜਾਂਦਾ। ਬਿਲਕੁਲ। ਤੇ ਦੂਜੀ ਗੱਲ ਸ਼ਰਮਾ ਜੀ ਇਹ ਹੈ ਕਿ ਅਸਲ ਦੇ ਵਿੱਚ ਇਹ ਲੋਕ ਜਿਹੜੇ ਨੇ ਇਹ ਖੂਨ ਚੂਸਣ ਵਾਲੇ ਲੋਕ ਨੇ। ਧਨਾੜ ਲੋਕ ਵਿਚਾਰੇ ਮਾਤੜ ਦਾ ਖੂਨ ਚੂਸਦੇ ਨੇ, ਜਿਹਦੇ 2 ਸਕੇ ਭਰਾ ਜਿਹੜੇ ਸੀਗੇ ਤੁਸੀਂ ਦੱਸਿਆ, ਜਿਹਦੇ ਕੋਲ 2 ਬੱਚੇ ਚਲੇ ਗਏ ਸ਼ਰਮਾ ਜੀ, ਉੱਥੇ ਕਿੱਥੇ ਰੋਟੀ ਲੰਘਣੀ ਉਹਨਾਂ ਦੇ। ਪ੍ਰਵੀਨ ਜੀ, ਜਿਸ ਪਿੰਡ 'ਚ ਇਕੱਠੀਆਂ 4 ਮੁਸਲਿਮਾਂ ਦੀਆਂ ਲਾਸ਼ਾਂ ਸੰਸਕਾਰ ਹੋਇਆ ਹੋਊਗਾ, ਉਸ ਪਿੰਡ ਦਾ ਸੋਚੋ ਕੀ ਬਣਿਆ ਹੋਊਗਾ। ਤੇ ਤੁਸੀਂ ਇੱਕ ਗੱਲ ਯਾਦ ਰੱਖ ਲਓ, ਆਪਣੇ ਸਰੋਤੇ ਵੀ, 15-20 ਦਿਨਾਂ ਨੂੰ ਕਿਸੇ ਸਕੂਲ ਦੀ ਆਪ ਹੁਦਰੀ ਤੇ ਧਰਨਾ ਲਾ ਦਿਓ, ਪ੍ਰਸ਼ਾਸਨ ਡਾਂਗਾ ਲੈ ਕੇ, ਪੁਲਿਸ ਡਾਂਗਾ ਲੈ ਕੇ ਲੋਕਾਂ ਨੂੰ ਕੁੱਟਣ ਆ ਜਾਊਗੀ। ਹਾਂਜੀ, ਉਹਨਾਂ ਦੀ ਮਜਾਲ ਨਹੀਂ ਕਿ ਉਹ ਸਕੂਲ 'ਚ ਵੜ ਕੇ ਉਹਨਾਂ ਤੋਂ ਪੁੱਛ ਲੈਣ। ਨਾ ਨਾ ਜੀ, ਇਹ ਦੇਖੋ ਕਿੱਡਾ ਭ੍ਰਿਸ਼ਟ ਤੰਤਰ ਹੈ ਤੇ ਕਿਵੇਂ ਜੋਕ ਵਾਂਗੂ ਲੋਕਾਂ ਨੂੰ ਚੁੰਬੜਿਆ ਹੋਇਆ ਹੈ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਲੰਗਾਹ ਦੇ ਮੁੰਡੇ ਦੀ। ਲੰਗਾਹ ਦੇ ਮੁੰਡੇ ਦੇ ਮਾਮਲੇ ਦੇ ਵਿੱਚ ਆਪਾਂ ਗੱਲ ਕੀਤੀ ਸੀ ਲੰਗਾਹ ਦੀ ਫਸੀਅਤ ਦੇ ਬਾਰੇ, ਤੇ ਇਹਦੇ ਨਾਲ ਨਾਲ ਅਕਾਲੀ ਦਲ ਦੀ ਜੋ ਇਸ ਮਾਮਲੇ ਦੇ ਵਿੱਚ ਆਲੋਚਨਾ ਹੋਈ, ਜੋ ਉਹਨਾਂ ਨੂੰ ਫਜ਼ੀਅਤ ਦਾ ਸਾਹਮਣਾ ਕਰਨਾ ਪਿਆ। ਹੁਣ ਮਾਨ ਤੇ ਮਜੀਠੀਆ ਉਲਝ ਗਏ ਜੀ ਇਸ ਮਾਮਲੇ 'ਚ। ਦੇਖੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਹ ਲੰਗਾਹ ਪਰਿਵਾਰ ਦੇ ਲਈ ਵੀ ਤੇ ਅਕਾਲੀ ਦਲ ਦੇ ਲਈ ਸ਼ਰਮਨਾਕ ਘਟਨਾ, ਕਿਉਂਕਿ ਬੜੀ ਜੱਦੋਜਹਿਦ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਪੰਥ ਦੇ ਵਿੱਚ ਅਕਾਲੀ ਦਲ 'ਚ ਇੱਕ ਤਰ੍ਹਾਂ ਨਾਲ ਵਾਪਸੀ ਕੀਤੀ ਸੀ ਉਹਨਾਂ ਨੇ। ਆਪਾਂ ਉਸ ਦਿਨ ਵੀ ਗੱਲ ਕਰ ਸੀ ਕਿ 2017 ਤੋਂ ਲੈ ਕੇ 2023 ਤੱਕ ਲੰਗਾਹ ਇਸ ਮਾਮਲੇ 'ਚ ਉਲਝੇ ਰਹੇ, ਤੇ ਉਹਨਾਂ ਦੇ ਵਿਚਾਲੇ 2021 ਆਇਆ ਜਦੋਂ ਸੁੱਚਾ ਸਿੰਘ ਲੰਗਾਹ ਦਾ ਮੁੰਡਾ ਇਹੀ ਪ੍ਰਕਾਸ਼ ਸਿੰਘ ਲੰਗਾਹ ਇੱਕ ਵਾਰ ਪਹਿਲਾਂ ਵੀ ਹੈਰੋਇਨ ਦੇ ਮਾਮਲੇ 'ਚ ਫਸ ਚੁੱਕਿਆ, ਤੇ ਹੁਣ ਹਿਮਾਚਲ ਨੇ ਸ਼ਿਮਲੇ ਦੇ ਵਿੱਚ ਗ੍ਰਿਫਤਾਰ ਹੁੰਦਾ। ਪਰ ਪਤਾ ਇਹ ਲੱਗ ਰਿਹਾ ਕਿ ਗੁਰਦਾਸਪੁਰ ਦੀ ਅਦਾਲਤ ਉਸ ਨੂੰ 3 ਮਹੀਨੇ ਪਹਿਲਾਂ ਭਗੌੜਾ ਲਾ ਚੁੱਕੀ ਹੈ ਉਸੇ ਪੁਰਾਣੇ ਮਾਮਲੇ 'ਚ। ਜੀ 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 ਬਿਲਕੁਲ। ਮਈ 2021 ਦਾ ਮਾਮਲਾ ਸੀ, ਤੇ ਮਈ 2021 ਦੇ ਉਸ ਮਾਮਲੇ ਦੇ ਵਿੱਚ ਉਹ ਅਦਾਲਤ 'ਚ ਪੇਸ਼ ਨਹੀਂ ਹੋ ਰਿਹਾ ਸੀ, ਤੇ ਅਦਾਲਤ ਨੇ 3 ਮਹੀਨੇ ਪਹਿਲਾਂ ਭਗੌੜਾ ਕਰਾਰ ਦਿੱਤਾ ਸੀ। ਠੀਕ ਹੈ ਜੀ। ਤੇ ਪਰ ਹੁਣ ਹਿਮਾਚਲ ਪੁਲਿਸ ਕਹਿੰਦੀ ਉਹ ਤਾਂ ਕਾਰੋਬਾਰ ਚਲਾਉਂਦਾ ਜੀ ਹੈਰੋਇਨ ਸਪਲਾਈ ਦਾ, ਹਿਮਾਚਲ ਦੇ ਲੋਕਲ ਬੱਚਿਆਂ ਨੂੰ ਮਗਰ ਲਾ ਕੇ, ਤੇ ਮੁੱਖ ਸਰਗਨਾ ਉਹੀ ਹੈ ਜੀ, ਸਾਰਾ ਕੁਝ ਉਹੀ ਕਰਦਾ ਧਰਤਾ, ਨਾਲ ਤੱਕੜੀ ਚੱਕੀ ਫਿਰਦਾ, ਇਲੈਕਟ੍ਰੋਨਿਕ ਬਿਜਲੀ ਵਾਲੀ ਤੋਲਣ ਵਾਲੀ। ਪਰ ਤੁਸੀਂ ਸਮਾਨਤਾ ਦੇਖੋ ਕਿ ਕਿੰਨੀਆਂ ਘਟਨਾਕ੍ਰਮ ਦੇ ਵਿੱਚ। ਪਹਿਲਾਂ ਮਈ 2021 ਦੇ ਵਿੱਚ ਇੱਕ ਗਰੋਹ ਫੜਿਆ ਜਾਂਦਾ, ਉਸ ਸਮੇਂ ਵੀ ਕਹਿੰਦੇ ਜੀ ਮੁਖੀ ਪ੍ਰਕਾਸ਼ ਸਿੰਘ ਲੰਗਾਹ। ਫਿਰ ਹੁਣ ਸ਼ਿਮਲੇ 'ਚ 10 ਅਪ੍ਰੈਲ 2024 ਨੂੰ ਇੱਕ ਗਰੋਹ ਫੜਿਆ ਜਾਂਦਾ, ਕਹਿੰਦੇ ਜੀ ਸਰਗਨਾ ਮੁਖੀ ਪ੍ਰਕਾਸ਼ ਸਿੰਘ ਲੰਗਾਹ। ਠੀਕ ਹੈ। ਮਈ 2021 ਦੇ ਵਿੱਚ ਵੀ 5 ਜਣੇ ਫੜੇ ਜਾਂਦੇ ਨੇ, ਤੇ ਹੁਣ ਸ਼ਿਮਲੇ 'ਚ ਵੀ 5 ਜਣੇ ਫੜੇ ਜਾਂਦੇ ਨੇ। ਠੀਕ ਹੈ। ਉਹਨਾਂ 5 ਜਣਿਆਂ 'ਚ ਵੀ ਇੱਕ ਔਰਤ ਸੀ, ਇਸ 5 ਜਣਿਆਂ 'ਚ ਵੀ ਇੱਕ ਕੁੜੀ ਸੀ। ਉਸ ਸਮੇਂ ਵੀ ਕਹਿੰਦੇ ਜੀ 12 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਇਸ ਵਾਰ ਕਹਿੰਦੇ 43 ਗ੍ਰਾਮ ਹੋਈ ਹੈ। ਸੋ ਸਾਰਾ ਕੁਝ ਲਗਭਗ ਉਵੇਂ ਹੀ ਚੱਲ ਰਿਹਾ ਜੀ। ਹਾਂ, ਬਸ ਨਵਾਂ ਚੱਲ ਰਿਹਾ ਤਾਂ ਸੋਸ਼ਲ ਮੀਡੀਆ ਤੇ ਤਾਨੇ ਮੇੜੇ। ਇਹ ਕਾਰਾ ਨਵਾਂ, ਜਿੱਦਾਂ ਹੀ ਸੁੱਚਾ ਸਿੰਘ ਲੰਗਾਹ ਦਾ ਇਹ ਮਾਮਲਾ ਸਾਹਮਣੇ ਆਇਆ ਜੀ, ਤੇ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਟਵੀਟ ਕਰਨ ਲਈ ਸਾਹਮਣੇ ਆ ਗਏ। ਅੱਛਾ, ਐਕਸ ਤੇ ਟਵੀਟ ਕੀਤਾ, ਮਜੀਠੀਆ ਸਾਹਿਬ ਸੁੱਚਾ ਸਿੰਘ ਲੰਗਾਹ ਦੇ ਮੁੰਡੇ ਦੇ ਵੀ ਮਾਮੇ ਬਣ ਜਾਓ, ਹੈ ਨਾ, ਉਸ ਦਾ ਫਿਕਰ ਕਰ ਲਓ। ਮਤਲਬ ਕਿੱਥੋਂ ਦੀ ਗੱਲ ਕਿੱਥੇ ਜੋੜ ਰਹੇ ਹੋ ਤੁਸੀਂ। ਤੇ ਵਿਕਰਮ ਮਜੀਠੀਆ ਕਹਿੰਦਾ ਕਿ ਮੈਂ ਤੇਰੇ ਧੀ ਪੁੱਤ ਦਾ ਮਾਮਾ ਇਸ ਲਈ ਬਣਿਆ ਸੀ ਕਿ ਤੂੰ ਉਹਨਾਂ ਜਵਾਕਾਂ ਨਾਲ ਧੱਕਾ ਕੀਤਾ। ਉਹਨੇ ਵੀ ਵਾਪਸ ਟਵੀਟ ਕਰਤਾ, ਤੇ ਕਹਿੰਦੇ ਕਿ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ, ਜੇ ਉਹ ਤਾਨੇ ਮਿਣੇ। ਉਹ ਤੋਂ ਬਾਅਦ ਫੇਰ ਦੁਬਾਰਾ ਫਿਰ ਨਵਾਂ ਟਵੀਟ ਆ ਗਿਆ ਮੁੱਖ ਮੰਤਰੀ ਸਾਹਿਬ ਦਾ। ਮੁੱਖ ਮੰਤਰੀ ਸਾਹਿਬ ਕਹਿੰਦੇ ਅੱਛਾ, ਜਨਰਲ ਡਾਇਰ ਨੂੰ ਘਰੇ ਰੋਟੀ ਖਿਲਾਈ ਸੀ, ਹੈ ਨਾ, 10 ਜੇ ਨਹੀਂ ਖਿਲਾਈ ਤਾਂ ਫਿਰ ਮੈਂ ਨਹੀਂ ਅਸਤੀਫਾ ਦੇ ਦੂੰਗਾ, ਮੈਂ ਰਾਜਨੀਤੀ ਛੱਡ ਦੂੰਗਾ। ਤੇ ਵਿਕਰਮ ਮਜੀਠੀਆ ਲਿਖਦਾ, ਕਹਿੰਦਾ ਮੈਂ ਖਿਲਾਈ ਤਾਂ ਨਹੀਂ, ਹੁਣ ਦਓਗੇ ਅਸਤੀਫਾ, ਅਸੀਂ ਤਾਂ ਖਿਲਾਈ ਨਹੀਂ। ਸੋ ਇਸ ਮਾਮਲੇ 'ਚ ਉਲਝੇ ਨੇ ਮੁੱਖ ਮੰਤਰੀ ਸਾਹਿਬ। ਕਦੇ ਅਸਤੀਫੇ ਨੂੰ ਲੈ ਕੇ ਟਵੀਟ 'ਚ ਮਸਲੇ 'ਚ ਉਲਝਦੇ ਨੇ,
ਕਦੇ ਆ ਮਜੀਠੀਏ ਨਾਲ ਹੁਣ ਲੰਗਾਹ ਵਾਲੇ ਮਾਮਲੇ ਚੁਲਝਦੇ ਨੇ। ਪਿਛਲੇ ਦਿਨੀ ਪੰਜਾਬ 'ਚ ਇੱਕ ਔਰਤ ਨੂੰ ਅੱਧ ਨੰਗਾ ਕਰਕੇ ਗਲੀਆਂ 'ਚ ਘੁਮਾਇਆ ਗਿਆ। ਮੁੱਖ ਮੰਤਰੀ ਸਾਹਿਬ ਉਸ ਸਮੇਂ ਟਵੀਟ ਕਿਉਂ ਨਹੀਂ ਯਾਦ ਆਇਆ? ਹਾਂਜੀ ਹਾਂਜੀ ਬਿਲਕੁਲ। ਉਸ ਸਮੇਂ ਕਾਰਵਾਈ ਕਿਉਂ ਨਹੀਂ ਯਾਦ ਆਈ? ਤੁਹਾਡੇ ਰਾਜ 'ਚ ਅਜਿਹਾ ਕੁਝ ਮੈਂ ਕਹਿੰਦਾ ਜੀ। ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰ ਰਹੇ ਸੀਗੇ ਲੰਗਾਹ ਦੇ ਮੁੰਡੇ ਮਾਮਲੇ ਦੇ ਵਿੱਚ, ਜਿਸ ਦੇ ਵਿੱਚ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਮਜੀਠੀਆ ਉਲਝ ਗਏ ਨੇ। ਸ਼ੰਭੂ ਬਾਰਡਰ ਤੇ ਅੱਗ ਲੱਗੀ ਸੀਗੀ ਲੰਗੇ ਦਿਨੀ, ਤੇ ਉਸ ਅੱਗ ਦੇ ਲਈ ਕਹਿੰਦੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਕਿਸਾਨ ਅੰਦੋਲਨ ਜਿਹੜਾ ਇੱਕ ਤਰ੍ਹਾਂ ਦਾ ਸ਼ੰਭੂ ਰਖਨੌਰੀ ਬਾਰਡਰ ਤੇ ਚੱਲ ਰਿਹਾ ਹੈ ਨਾ, ਉਹ 13 ਫਰਵਰੀ ਤੋਂ ਕਿਸਾਨ ਉੱਥੇ ਧਰਨਾ ਲਾ ਕੇ ਬੈਠੇ ਨੇ ਤੇ ਵੱਡੀ ਗਿਣਤੀ 'ਚ ਕਿਸਾਨਾਂ ਦੀ ਉੱਥੇ ਆਮਦ ਹੈ। ਤੇ ਉੱਥੇ ਬਿਜਲੀ ਦੀ ਦਿੱਕਤ ਤਾਂ ਪਹਿਲੇ ਦਿਨ ਤੋਂ ਹੀ ਹੈ ਜੀ ਹੈ ਨਾ, ਬਿਜਲੀ, ਪਾਣੀ, ਸਫਾਈ। ਹੁਣ ਇਹ ਜਦੋਂ ਪੰਜਾਬ ਦੀ ਹੱਦ 'ਚ ਬੈਠੇ ਤਾਂ ਕੀ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹਨਾਂ ਦੇ ਲਈ ਚੀਜ਼ਾਂ ਉਪਲਬਧ ਕਰਾਉਣੀਆਂ? ਹੁਣ ਉੱਥੇ ਗਰਮੀ ਹੈ, ਗਰਮੀ ਦੇ ਵਿੱਚ ਬਿਜਲੀ ਦੀ ਖਪਤ ਵਧਣੀ ਹੈ, ਪਰ ਉੱਥੋਂ ਦੇ ਜਿਹੜੇ ਟਰਾਂਸਫਾਰਮਰ ਨੇ ਉਹ ਉਨੀ ਕਪੈਸਿਟੀ ਨਹੀਂ ਰੱਖਦੇ ਤੇ ਨਤੀਜਾ ਉਹਨਾਂ ਤੇ ਲੋਡ ਹੈ ਕਿਉਂਕਿ ਪੱਖੇ ਚੱਲ ਰਹੇ ਨੇ ਹੈ ਨਾ। ਤੇ ਉਹ ਸਾਰੇ ਦੇ ਵਿੱਚ ਕਹਿੰਦੇ ਕਿ ਇੱਕ ਸਟਰੀਟ ਲਾਈਟ ਤੋਂ ਜਿਹੜਾ ਜੋੜ ਲਾ ਕੇ ਗਏ ਹੋਣੇ ਬਿਜਲੀ ਵਿਭਾਗ ਵਾਲੇ, ਉਹ ਕੱਚਾ ਪੱਕਾ ਹੋਣਾ ਤੇ ਸ਼ਾਰਟ ਸਰਕਟ ਹੁੰਦਾ ਤੇ ਨਤੀਜਾ ਕਿੰਨੀਆਂ ਹੀ ਕਿਸਾਨਾਂ ਦੇ ਛੱਪਰ ਜਿਹੜੇ ਉੱਥੇ ਝੋਪੜੀ ਟੂਣਾ ਪਾਏ ਹੋਏ ਸੀ ਉਹ 4-5 ਸੜੇ, ਇੱਕ ਟਰੈਕਟਰ ਟਰੈਲੀ ਸੜ ਗਿਆ, 2-3 ਕਿਸਾਨ ਜ਼ਖਮੀ ਹੋਏ। ਬੇਸ਼ੱਕ ਉਹਨਾਂ ਨੇ ਆਪ ਮੌਕਾ ਸੰਭਾਲਿਆ, ਫਾਇਰ ਗੱਡੀ ਜਿਹੜੀ ਐਨ ਬਰਾਬਰ ਖੜੀ ਸੀ ਉਹ ਸਟਾਰਟ ਹੀ ਨਹੀਂ ਹੋਈ। ਜੀ ਤੁਸੀਂ ਇਹ ਦੇਖੋ। ਤੇ ਫਿਰ ਉਸੇ ਅੰਦੋਲਨ 'ਚ ਦੂਸਰੇ ਕਿਨਾਰੇ ਜਿਹੜੀ ਦੂਸਰੀ ਗੱਡੀ ਖੜੀ ਸੀ ਉਹ ਆਈ ਰਹੀ ਹੈ। ਕੇਂਦਰ ਸਰਕਾਰ ਤਾਂ ਰੋਕਾਂ ਲਾ ਹੀ ਰਿਹਾ, ਪਰ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੀ ਹੈ? ਸੋ ਇਸ ਲਈ ਫਿਰ ਅਜਿਹੀਆਂ ਘਟਨਾ ਜਦੋਂ ਵਾਪਰਦੀਆਂ ਫਿਰ ਸਰਕਾਰ ਨੂੰ ਸਵਾਲ ਹੋਣਗੇ ਨਾ। ਸੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਨਾ ਪੁਖਤਾ ਸਫਾਈ ਦੇ ਪ੍ਰਬੰਧ ਨੇ, ਨਾ ਪਾਣੀ ਦੇ ਪ੍ਰਬੰਧ ਨੇ, ਨਾ ਬਿਜਲੀ ਦੇ ਪ੍ਰਬੰਧ ਨੇ। ਸੋ ਇਹਨਾਂ ਮਸਲਿਆਂ ਤੇ ਜੇ ਅੰਦੋਲਨ ਬੁਨਿਆਦੀ ਹੱਕ ਹੈ ਤਾਂ ਉਸ ਪਹਿਲੂ ਨੂੰ ਧਿਆਨ 'ਚ ਰੱਖਦੇ ਸਰਕਾਰਾਂ ਦਾ ਉਹ ਫਰਜ਼ ਵੀ ਬਣਦਾ। ਇਸ ਲਈ ਦਿੱਲੀ ਵੀ ਜਦੋਂ ਅੰਦੋਲਨ ਚੱਲਿਆ ਸੀ, ਚਾਹੇ ਕੇਂਦਰ ਸਰਕਾਰ ਅੜਿੱਕਾ ਡਾ ਰਹੀ, ਸਾਰਾ ਕੁਝ ਕਰ ਰਹੀ ਸੀ, ਪਰ ਉਹਦੇ ਬਾਵਜੂਦ ਪਾਣੀ ਦੀ ਆਮਦ, ਬਿਜਲੀ ਦੀ ਸਪਲਾਈ ਨੂੰ ਕੋਈ ਮੁਸ਼ਕਲ ਨਹੀਂ ਲਗਭਗ ਆਈ ਉੱਥੇ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ।